ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੇ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਵਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਤੁਹਾਡਾ? ਵੀਰ ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਵੀਰ ਕਸ਼ਮੀਰ ਸਿੰਘ ਜੀ, ਜਿੰਮੀ ਸਿੰਘ ਢਿੱਲੋਂ, ਕਰਨੈਲ ਸਿੰਘ, ਅਵਤਾਰ ਸਿੰਘ, ਸ਼ਾਮੀ ਮਹਿਲ, ਰਾਜਾ ਮੁਕਤਸਰ, ਅਜਮੇਰ ਸਿੰਘ ਹੇਅਰ, ਜਸਵੰਤ ਟੌਟ, ਨਿਰਮਲਜੀਤ ਖੱਟੜਾ, ਰਣਜੋਤ ਸਿੰਘ, ਇਹਨਾਂ ਸਾਰਿਆਂ ਨੇ ਫਤਿਹ, ਖਾਲਿਸਤਾਨ ਜ਼ਿੰਦਾਬਾਦ ਔਰ ਹੋਰ ਕੰਪਲੀਮੈਂਟ ਕੀਤੇ ਨੇ। ਸੋ ਮੈਂ ਬਹੁਤੀ ਵੇਰ ਵਿੱਚ ਨਹੀਂ ਜਾਵਾਂਗਾ। ਦੂਸਰੇ ਸੈਕਸ਼ਨ 'ਚ ਵੀ ਜਿਹੜੇ ਸਾਡੇ ਵੀਰ ਨੇ, ਰਾਜਾ ਮੁਕਤਸਰ, ਬੇਅੰਤ ਸਿੰਘ ਖਾਲਿਸਤਾਨੀ, ਗੁਰਪ੍ਰੀਤ ਸਿੰਘ ਗੋਪੀ ਔਰ ਹੋਰ ਵੀ ਸਾਡੇ ਕਾਫੀ ਵੀਰ ਜਿਹੜੇ ਨੇ ਉਸ ਨੂੰ ਦੇਖ ਰਹੇ ਨੇ ਲਾਈਵ ਜੀ। ਨਾਲ ਦੀ ਨਾਲ ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਡਾਕਟਰ ਸਾਹਿਬ ਐਂਡ ਵਾਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਅਸੀਂ ਇਹਨਾਂ ਦੀ ਦੁਰਗਾ ਮਾਂ ਔਰ ਜੇਲ੍ਹ ਦੇ ਵਿੱਚ ਕੀ ਕਰਦੇ ਨੇ ਔਰ ਬੀਤੇ 70 ਸਾਲ 'ਚ ਇਹਨਾਂ ਨੇ ਕਿੰਨੇ ਜਲਿਆਂ ਵਾਲੇ ਬਾਗ, ਕਿੰਨੇ ਕਾਂਡ ਵਰਤਾਏ ਇੱਕ ਪਾਸੇ, ਔਰ ਦੁਨੀਆ 'ਚ ਆਪਣੇ ਆਪ ਨੂੰ ਸਭ ਤੋਂ ਵੱਡਾ ਲੋਕਤੰਤਰ ਜਮਹੂਰੀਅਤ ਦੇ ਨਾਂ ਥੱਲੇ। ਦੂਸਰੇ ਪਾਸੇ ਅਸੀਂ ਜਿਨ੍ਹਾਂ ਸਿਵਲਾਈਜ਼ਡ ਮੁਲਕਾਂ ਦੀ, ਤਹਿਜ਼ੀਬਸ਼ੁਦਾ ਮੁਲਕਾਂ ਦੀ ਗੱਲ ਕਰਦੇ ਹਾਂ, ਖਾਸ ਤੌਰ 'ਤੇ ਕੈਨੇਡਾ ਜਿਹਨੇ ਆਪਣੀ ਖਾਸੀ ਥਾਂ ਬਣਾਈ ਹੈ, ਔਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜਿਹੜੇ ਲਿਬਰਲ ਪਾਰਟੀ ਨੂੰ ਹੈਡ ਕਰਦੇ ਨੇ, ਉਹਨਾਂ ਨੇ ਬਹੁਤ ਸਾਰੇ ਜਿਹੜੇ ਨੇ ਬੀਤੇ ਇਤਿਹਾਸ ਦੇ ਕੈਨੇਡਾ ਦੇ ਲੋਕਾਂ ਦੇ ਨਾਲ ਜਿਹੜੇ ਅਨਿਆਂ ਸਨ, ਨਾ ਇਨਸਾਫੀਆਂ ਸਨ, ਧੱਕੇ ਸਨ, ਜਿਵੇਂ ਕਾਮਾਗਾਟਾ ਮਾਰੂ ਦਾ ਮੁੱਦਾ ਜਿਸ ਦੇ ਉੱਤੇ ਉਹਨਾਂ ਨੇ ਪਬਲਿਕਲੀ ਮੁਆਫੀ ਵੀ ਮੰਗੀ, ਜਾ ਕੇ ਪਾਰਲੀਮੈਂਟ ਦੇ ਵਿੱਚ ਵੀ ਮੰਗੀ, ਔਰ ਉਸ ਦੇ ਲਈ ਜਿਹੜਾ ਉਹਨਾਂ ਨੇ ਆਲਮੋਸਟ 100 ਸਾਲ ਬਾਅਦ ਇਹ ਇਤਿਹਾਸ ਸੈੱਟ ਕੀਤਾ ਜੀ। ਜਦੋਂ ਅਸੀਂ ਅਮਰੀਕਾ ਕੈਨੇਡਾ ਦੋਨਾਂ ਮੁਲਕਾਂ 'ਚ ਹੀ ਦੇਖਦੇ ਹਾਂ, ਮੈਂ ਸਮਝਦਾ ਹਾਂ ਵੀ ਬੇਸ਼ੱਕ ਅਫਰੀਕਨ ਅਮਰੀਕਨਸ ਦੇ ਨਾਲ ਇਹਨਾਂ ਦਾ ਦੌਰ ਤਾਂ ਸਲੇਵਰੀ ਤੋਂ ਸ਼ੁਰੂ ਹੁੰਦਾ ਹੈ, ਜਦੋਂ ਕਿ ਉੱਥੋਂ ਲਿਆ ਕੇ ਅਫਰੀਕਾ ਤੋਂ ਔਰ ਦੂਸਰੀਆਂ ਥਾਵਾਂ ਤੋਂ ਇਹਨਾਂ ਨੂੰ ਗੁਲਾਮਾਂ ਦੀ ਤਰ੍ਹਾਂ ਉੱਥੋਂ ਖਰੀਦ ਕੇ ਲਿਆਂਦਾ ਜਾਂਦਾ ਸੀ। ਇੱਥੇ ਇਹਨਾਂ ਨੂੰ ਜਿਹੜਾ ਉਹ ਹਲ ਦੀ ਥਾਂ ਤੇ ਜੋਤਿਆ ਜਾਂਦਾ ਸੀ, ਔਰ ਲੰਬਾ ਵਕਤ ਇੱਥੇ ਇੱਕ ਆਪਣੀ ਹਿਸਟਰੀ ਹੈ ਸਲੇਵਰੀ ਦੀ, ਕਿਵੇਂ ਇਹਦੇ ਤੇ ਸਿਵਲ ਵਾਰ ਵੀ ਹੋਈ। ਪਰ ਮੈਂ ਸਮਝਦਾ ਵੀ ਈਵਨ ਉਸ ਤੋਂ ਵੀ ਪਹਿਲਾਂ ਜਿਹੜਾ ਸਭ ਤੋਂ ਜ਼ਿਆਦਾ ਧੱਕਾ ਅਮਰੀਕਾ ਔਰ ਕੈਨੇਡਾ 'ਚ ਹੋਇਆ, ਉਹ ਇੱਥੋਂ ਦੇ ਮੂਲ ਨਿਵਾਸੀਆਂ ਦੇ ਨਾਲ ਹੋਇਆ, ਜਿਨ੍ਹਾਂ ਨੂੰ ਅਸੀਂ ਨੇਟਿਵ ਅਮਰੀਕਨਸ ਕਹਿੰਦੇ ਹਾਂ, ਜਿਨ੍ਹਾਂ ਦੇ ਲਈ ਕੋਲੰਬਸ ਨੇ ਸ਼ਬਦ ਜਿਹਨੇ ਅਮਰੀਕਾ ਲੱਭਿਆ 1492 ਦੇ ਨੇੜੇ ਤੇੜੇ, ਉਹਨੇ ਰੈੱਡ ਇੰਡੀਅਨ ਕਿਹਾ ਸੀ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਨੇਟਿਵ ਕੈਨੇਡੀਅਨਸ ਜਿਹੜੇ ਉੱਥੋਂ ਦੇ ਮੂਲ ਵਿੱਚ, ਜਦੋਂ ਕਿ ਇਹ ਗੋਰਾ ਰੇਸ ਦੇ ਲੋਕ ਆਏ, ਉਸ ਤੋਂ ਪਹਿਲਾਂ ਉਹ ਲੋਕ ਇੱਥੇ, ਹੁਣ ਇੱਥੇ ਵੀ ਜਦੋਂ ਕੋਈ ਕਹਿੰਦਾ ਕਿਸੇ ਨੂੰ ਖਾਸ ਤੌਰ ਤੇ ਰੇਸਿਸਟ ਬੰਦਾ ਗੋ ਹੋਮ, ਤੇ ਇਹ ਅਮਰੀਕਾ ਕੈਨੇਡਾ ਮੁਲਕ ਹੀ ਜਿਹੜਾ ਹੈ ਉਹ ਇਮੀਗ੍ਰੈਂਟਸ ਦਾ। ਹਾਂ, ਸਿਰਫ ਇੱਕ ਲੋਕ ਹੱਕ ਰੱਖਦੇ ਨੇ, ਜੇ ਕੋਈ ਕਹਿੰਦੇ ਨੇ ਕਿ ਕਿਸੇ ਨੂੰ ਕਿ ਭਾਈ ਤੋਂ ਨਿਕਲੋ, ਉਹ ਨੇਟਿਵਸ ਨੇ ਜਿਨ੍ਹਾਂ ਦਾ ਇਹ ਮੁਲਕ ਸੀ, ਔਰ ਉਹਨਾਂ ਨੂੰ ਕਿਵੇਂ ਤਬਾਹ ਬਰਬਾਦ ਕੀਤਾ, ਡਿਸਟਰੋਏ ਕੀਤਾ, ਕੱਲੀਆਂ ਵਾਰਸ ਦੇ ਨਾਲ ਨਹੀਂ, ਕਿਵੇਂ ਅੱਡ-ਅੱਡ ਤਰੀਕਿਆਂ ਦੇ ਨਾਲ। ਕੈਨੇਡਾ ਦੀ ਵੀ ਇਹ ਹਿਸਟਰੀ, ਔਰ ਅੱਜ ਜਿਹੜੇ ਹੁਣ ਅਮਰੀਕਾ 'ਚ ਸ਼ਾਇਦ ਸਾਰੀ ਗਿਣਤੀ 7-8 ਲੱਖ ਹੋਏਗੀ ਨੇਟਿਵਸ ਦੀ, ਔਰ ਉਹਨਾਂ ਨੂੰ ਕਦੇ ਤੁਸੀਂ ਰਿਜ਼ਰਵੇਸ਼ਨਸ ਜਾਓ, ਕਹਿਣ ਨੂੰ ਤਾਂ ਹੋਏਗਾ ਜੀ ਅਸੀਂ ਉਹਨਾਂ ਨੂੰ ਉਨੀ ਫਰੀਡਮ ਦਿੱਤੀ ਹੈ, ਰਿਜ਼ਰਵੇਸ਼ਨਸ ਦਿੱਤੀਆਂ ਨੇ, ਉਹ ਸਭ ਪੁੱਠੇ ਹੁੰਦੇ ਨੇ। ਉੱਥੇ ਸ਼ਰਾਬ ਦੀ ਖੁੱਲ ਦੂਜੇ ਤੀਜੇ ਉਹਨਾਂ ਦਾ ਇੱਕ ਬਿਊਰੋ ਬਣਾਇਆ ਹੋਇਆ, ਉਹਦੇ ਰਾਹੀਂ ਉਹਨਾਂ ਨੂੰ ਕੰਟਰੋਲ ਕਰਦੇ ਨੇ। ਕੈਨੇਡਾ 'ਚ ਵੀ, ਕੈਨੇਡਾ 'ਚ ਇੱਕ ਹੋਰ ਵਰਸਟ ਪਾਰਟ ਜਿਹੜਾ ਖਾਸ ਤੌਰ 'ਤੇ ਧਰਮ ਦੇ ਨਾਂ 'ਤੇ ਪਾਦਰੀਆਂ ਨੇ ਕੀਤਾ, ਜਿਵੇਂ ਅੱਜ RSS ਵਾਲੇ ਭਾਰਤ ਦੇ ਵਿੱਚ ਜਿਹੜੇ ਗਰੀਬ ਟਰਾਈਬਲ ਨੇ, ਆਦੀਵਾਸੀ ਨੇ, ਉਹ ਛੱਤੀਸਗੜ੍ਹ ਦੇ ਹੋਣ, ਝਾਰਖੰਡ ਦੇ ਹੋਣ ਜਾਂ ਨਾਰਥ ਈਸਟ ਦੇ ਹੋਣ, ਉਹਨਾਂ ਦੇ ਬੱਚਿਆਂ ਨੂੰ ਉਹ ਲੈ ਜਾਂਦੇ ਨੇ ਮਾਪਿਓ ਤੋਂ ਜੁਦਾ ਕਰਕੇ, ਉਹ ਆਪਣੇ ਉਹਨਾਂ ਨੇ ਉੱਥੇ ਉਹਨਾਂ ਨੇ ਜਿਹੜੀ ਹੈ ਨਾ ਬਾਲ ਸ਼ਿਸ਼ੂ ਕੋਈ ਇਸ ਕਿਸਮ ਦੀਆਂ ਸੰਸਥਾਵਾਂ ਬਣਾਈਆਂ ਹੋਈਆਂ, ਉਹਨਾਂ 'ਚ ਉਹਨਾਂ ਨੂੰ ਰੱਖ ਕੇ ਉਹਨਾਂ ਨੂੰ ਬ੍ਰੇਨ ਵਾਸ਼ ਕਰਦੇ ਨੇ, ਔਰ ਮਾਪਿਓ ਨਾਲ ਫਿਰ ਮਿਲਣ ਨਹੀਂ ਦਿੰਦੇ, ਉਹਨਾਂ ਦੀ ਬੋਲੀ, ਉਹਨਾਂ ਦੇ ਫੇਥ ਸਭ ਕੁਛ ਕਰਕੇ ਉਹਨਾਂ ਨੂੰ ਹਿੰਦੂ ਤੋਂ ਵੀ ਜਿਹੜੇ ਨੇ ਉਹ ਫੁੱਟ ਸ਼ੋਲਜਰ ਬਣਾ ਰਹੇ ਨੇ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਇਹਨਾਂ ਪਾਦਰੀਆਂ ਨੇ ਜਿਹੜਾ ਹੈ ਉਹ ਗੌਰਮੈਂਟ ਦੀ ਮਦਦ ਨਾਲ, ਹਕੂਮਤ ਸੀ, ਉਹਨਾਂ ਦੇ ਬੱਚੇ ਉਹਨਾਂ ਤੋਂ ਲੈ ਕੇ ਜਿਨ੍ਹਾਂ ਸਕੂਲਾਂ 'ਚ ਜਾਂ ਜਿੱਥੇ ਨਾਂ ਰੱਖ ਕੇ ਕਿ ਜੀ ਅਸੀਂ ਇਹਨਾਂ ਨੂੰ ਸਿਵਲਾਈਜੇਸ਼ਨ ਦੇ ਰਹੇ ਹਾਂ, ਉੱਥੇ ਉਹਨਾਂ ਦੇ ਬ੍ਰੇਨ ਵਾਸ਼ ਵੀ ਕੀਤੇ, ਉਹਨਾਂ 'ਤੇ ਜ਼ੁਲਮ ਹੋਏ, ਟਾਰਚਰ ਹੋਏ, ਸੈਕਸ਼ੂਅਲੀ ਐਕਸਪਲੋਇਟ ਕੀਤੇ। ਔਰ ਇਹ ਗੱਲ ਲੰਬੇ ਵਕਤ ਤੋਂ ਜਿਹੜੇ ਉੱਥੇ ਥੋੜ੍ਹੇ ਬਹੁਤ ਬਚੇ ਹੋਏ ਨੇ ਉਹਨਾਂ 'ਚ ਅਜੇ, ਔਰ ਇਹ ਕੋਈ ਹਜ਼ਾਰਾਂ ਸਾਲ ਪਹਿਲੇ ਦੀ ਗੱਲ ਨਹੀਂ ਹੈ, ਈਵਨ ਅਜੇ ਵੀ ਉਹਨਾਂ 'ਚੋਂ ਸਰਵਾਈਵਰ ਨੇ ਜਿਨ੍ਹਾਂ ਨੇ 70-80 ਸਾਲ ਪਹਿਲਾਂ, ਕਾਫੀ ਲੇਟ ਤੱਕ ਇਹ ਵਰਤਾਰਾ ਰਿਹਾ,
ਸੋ ਇਹ ਮੰਗ ਉੱਠਦੀ ਰਹੀ ਹੈ ਉਹਨਾਂ ਵੱਲੋਂ ਜਿਹੜੇ ਸਰਵਾਈਵਰ ਨੇ ਕਿ ਭਾਈ ਇਸ ਦੇ ਲਈ ਸਰਕਾਰ ਸਿਸਟਮ ਮਾਫੀ ਮੰਗੇ, ਪੋਪ ਮਾਫੀ ਮੰਗੇ। ਔਰ ਮੈਂ ਸਮਝਦਾ ਹਾਂ ਵੀ ਜਸਟਿਨ ਟਰੂਡੋ ਨੇ ਭਾਵੇਂ ਇਸ ਦੇ ਲਈ ਉਸ ਤੋਂ ਪਹਿਲਾਂ ਵੀ ਥੋੜੀ ਬਹੁਤ ਫਾਰਮਲ ਜੀਆਂ ਗੱਲਾਂ ਮਾਫੀ ਦੇ ਨਾਂ ਥੱਲੇ ਹੁੰਦੀਆਂ ਰਹੀਆਂ, ਪਰ ਜਿਹੜੀ ਖਬਰ ਮੈਂ ਅੱਜ ਸਾਂਝੀ ਕਰ ਰਿਹਾ ਔਰ ਜਿਹਦੀ ਪਿਕਚਰ ਵੀ ਦਰਸ਼ਕ ਜਿਹੜੇ ਨੇ ਉਹ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਔਰ ਇਹ ਖਬਰ ਹੈ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਟਰੂਡੋ ਨੇ ਮੂਲ ਨਿਵਾਸੀਆਂ ਤੋਂ ਮੰਗੀ ਮਾਫੀ, ਉਹਨਾਂ ਨੇ ਵੀ ਵੱਡਾ ਦਿਲ ਕਰਕੇ ਕੀਤਾ ਮੁਆਫ। ਔਰ ਇਹ ਦੋ ਸੂਬੇ ਨੇ ਨਿਊ ਫਾਊਂਡਲੈਂਡ ਤੇ ਲੈਬਰਾਡੋਰ, ਜਿੱਥੇ ਅੱਜ ਨੇਟਿਵ ਕੈਨੇਡੀਅਨ ਰਹਿੰਦੇ ਨੇ, ਉੱਥੇ ਖੁਦ ਜਸਟਿਨ ਟਰੂਡੋ ਗਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਥੋਂ ਦੇ ਮੂਲ ਨਿਵਾਸੀਆਂ ਨਾਲ ਹੋਏ ਧੱਕੇ ਸੰਬੰਧੀ ਪਛਤਾਵਾ ਕੀਤਾ ਤੇ ਮੁਆਫੀ ਮੰਗੀ। ਰੈਜ਼ੀਡੈਂਸ਼ੀਅਲ ਸਕੂਲਾਂ 'ਚ ਭਾਈਚਾਰੇ ਨਾਲ ਬਹੁਤ ਧੱਕਾ ਹੋਇਆ ਅਤੇ ਲੰਮੇ ਸਮੇਂ ਤੋਂ ਇਹ ਲੋਕ ਇਸ ਦੁੱਖ ਦੇ ਬੋਝ 'ਚ ਜੀ ਰਹੇ ਸਨ। ਪ੍ਰਧਾਨ ਮੰਤਰੀ ਟਰੂਡੋ ਨੇ ਇਹਨਾਂ ਕੋਲੋਂ ਸੂਬੇ ਨਿਊ ਫਾਊਂਡਲੈਂਡ ਅਤੇ ਲੈਬਰਾਡੋਰ ਜਾ ਕੇ ਮੁਆਫੀ ਮੰਗੀ। ਮੂਲ ਨਿਵਾਸੀਆਂ ਨੇ ਹੋਏ ਧੱਕੇ ਦੇ ਬਾਵਜੂਦ ਵੱਡਾ ਦਿਲ ਕਰਕੇ ਮੁਆਫੀ ਸਵੀਕਾਰ ਕਰ ਲਈ। ਇਹ ਦੱਸਿਆ ਜਾਂਦਾ ਹੈ ਕਿ ਟਰੂਡੋ ਇਸ ਤੋਂ ਪਹਿਲਾਂ ਪੋਪ ਕੋਲ ਵੀ ਇਹ ਮੰਗ ਕਰ ਚੁੱਕੇ ਨੇ ਕਿ ਉਹ ਈਸਾਈਆਂ ਦੇ ਪ੍ਰਮੁੱਖ ਆਗੂ ਹੋਣ ਦੇ ਨਾਤੇ ਇਹਨਾਂ ਲੋਕਾਂ ਕੋਲੋਂ ਮੁਆਫੀ ਮੰਗਣ। ਅਸਲ 'ਚ ਈਸਾਈ ਪ੍ਰਚਾਰਕਾਂ ਦੀ ਨਿਗਰਾਨੀ ਹੇਠ ਚਲਾਏ ਜਾਂਦੇ ਇਹਨਾਂ ਸਕੂਲਾਂ 'ਚ ਮੂਲ ਨਿਵਾਸੀਆਂ ਨਾਲ ਬਹੁਤ ਧੱਕੇ ਹੋਏ ਸਨ। ਟਰੂਡੋ ਦੀ ਇਸ ਮੁਆਫੀ ਤੋਂ ਭਾਵੁਕ ਹੋਏ ਮੂਲ ਨਿਵਾਸੀਆਂ ਨੇ ਕਿਹਾ, ਤੁਸੀਂ ਮਹਿਸੂਸ ਨਹੀਂ ਕਰ ਸਕਦੇ ਕਿ ਅੱਜ ਤੁਸੀਂ ਮੁਆਫੀ ਮੰਗ ਕੇ ਕਿੰਨਾ ਵੱਡਾ ਬੋਝ ਲਾਹ ਦਿੱਤਾ ਹੈ। ਅਸੀਂ ਤੁਹਾਨੂੰ ਮੁਆਫ ਕਰ ਦਿੱਤਾ ਹੈ। ਇਹ ਮੁਆਫੀ ਸਾਡੇ ਲਈ ਬਹੁਤ ਜ਼ਰੂਰੀ ਸੀ। ਹੁਣ ਅਸੀਂ ਕੈਨੇਡਾ ਨਾਲ ਜੁੜ ਗਏ ਹਾਂ। ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਜਿਸ ਤਹਿਜ਼ੀਬ ਨਾਲ ਜੁੜੇ ਹੋਏ ਹਾਂ ਉਹ ਸਾਨੂੰ ਮੁਆਫ ਕਰਨਾ ਸਿਖਾਉਂਦੀ ਹੈ। ਔਰ ਇਹ ਸਾਰੇ 'ਚ ਜਿਹੜੇ ਵਿਦਿਆਰਥੀਆਂ ਨੇ ਜਿਹੜੇ ਅਜੇ ਜਿਉਂਦੇ ਨੇ, ਉਹਨਾਂ ਨੇ ਜਿਨ੍ਹਾਂ ਨੇ ਸਫ਼ਰ ਕੀਤਾ ਸੀ ਇਸ ਦੁੱਖ ਨੂੰ ਸਹਿਣ ਕਰਨ ਵਾਲੇ ਸਾਬਕਾ ਵਿਦਿਆਰਥੀਆਂ ਨੇ ਇੱਕ ਦੂਜੇ ਨੂੰ ਗਲੇ ਨਾਲ ਲਗਾ ਕੇ ਇਸ ਭਾਵਕ ਪਲ ਨੂੰ ਮਾਣਿਆ। ਉਹਨਾਂ ਕਿਹਾ ਕਿ ਅਤਿਆਚਾਰਾਂ ਨੂੰ ਸਹਿਣ ਵਾਲੇ 120 ਸਾਬਕਾ ਵਿਦਿਆਰਥੀ ਉਹਨਾਂ ਦੇ ਨਾਲ ਨਹੀਂ ਹਨ ਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਉਹ ਮੋਮਬੱਤੀਆਂ ਜਗਾਉਣਗੇ। ਸੋ ਜਿਹੜੇ ਆਲਰੇਡੀ ਆਇਡੈਂਟੀਫਾਈ ਹੋਏ ਨੇ ਉਹਨਾਂ 'ਚ 120 ਮਰ ਚੁੱਕੇ ਨੇ, ਪਰ ਜਿਹੜੇ ਸਰਵਾਈਵਰ ਨੇ ਉਹਨਾਂ ਨੇ ਇੱਕ ਦੂਜੇ ਨੂੰ ਗਲ ਨਾਲ ਲਾਇਆ ਔਰ ਕੀਤਾ। ਸੋ ਇਹ ਬੀਤੇ ਦੀ ਹਿਸਟਰੀ ਨੂੰ ਔਰ ਇਹ ਵੱਡੀਆਂ ਕੌਮਾਂ ਦੀ ਜਿਹੜੀ ਹੈ ਇਹ ਵਡਿੱਤਣ ਹੁੰਦੀ ਹੈ ਕਿ ਤੁਸੀਂ ਪਾਸਟ ਨੂੰ ਜਿਹੜਾ ਉਹ ਚੰਗੇ ਢੰਗ ਦੇ ਨਾਲ ਨਜਿੱਠੋ, ਉਸ ਫਾਈਲ ਨੂੰ ਬੰਦ ਕਰੋ। ਤੇ ਜਿਹੜੇ ਇਹ ਆਪਣੇ ਆਪ ਨੂੰ ਲੋਕਤੰਤਰ ਕਹਿਣ ਵਾਲੇ ਨੇ, ਜਮਹੂਰੀਅਤ ਕਹਿਣ ਵਾਲੇ ਨੇ, ਇਹ ਤਾਂ 33 ਸਾਲ ਬੀਤਣ ਬਾਅਦ ਵੀ ਅਸੀਂ ਨਵੰਬਰ 84, ਜੂਨ 84 ਔਰ ਜਿਹੜੀ ਸਾਡੀ ਪੂਰੀ ਨਸਲ ਮਾਰ ਮੁਕਾਈ ਆ ਉਹਦਾ ਇਨਸਾਫ ਮੰਗਦੇ। ਕਸ਼ਮੀਰ ਦੇ ਵਿੱਚ 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਮਾਰ ਕੇ, ਔਰ ਅੱਜ ਵੀ ਜੋ ਜ਼ੁਲਮ ਭਾਰਤੀ ਫੌਜ ਉੱਥੇ ਕਰ ਰਹੀ ਹੈ, ਨਾਰਥ ਈਸਟ ਦੀ ਅਸੀਂ ਗੱਲ ਕਰਕੇ ਹਟੇ ਹਾਂ, ਨਾਗਿਆਂ ਦੀ ਪੂਰੀ ਜਨਰੇਸ਼ਨ ਇਹਨਾਂ ਨੇ ਮਾਰ ਮੁਕਾਈ, ਜੋ ਹੁਣ ਇਹ ਅਸਾਮ 'ਚ ਕਰ ਰਹੇ ਨੇ, ਮਨੀਪੁਰ 'ਚ ਕਰ ਰਹੇ ਨੇ। ਔਰ ਨਕਸਲਾਈਟ ਜਿਨ੍ਹਾਂ ਨੂੰ ਬਣਾਇਆ ਹੋਇਆ 10 ਸੂਬਿਆਂ 'ਚ, ਉਹਦੇ 'ਚ ਅਸੀਂ ਉਹ ਬਜ਼ੁਰਗ 90% ਜਿਹੜਾ ਡਿਸੇਬਲਡ ਹੈ ਪ੍ਰੋਫੈਸਰ, ਉਹਦੇ ਨਾਲ ਕੀ ਕਰ ਰਹੇ ਨੇ, ਤਾਂ ਅਸਲੀ ਲੋਕਾਂ ਨਾਲ ਕਿਵੇਂ ਇਹ ਉੱਥੇ ਜ਼ੁਲਮ ਕਰ ਰਹੇ ਹੋਣਗੇ, ਇਸ ਦਾ ਅੰਦਾਜ਼ਾ ਲਾਣਾ ਜਿਹੜਾ ਉਹ ਕੋਈ ਔਖਾ ਨਹੀਂ ਹੈ। ਸੋ ਇਹਨਾਂ ਹਾਲਾਤਾਂ 'ਚ ਅਸੀਂ ਸਮਝਦੇ ਹਾਂ ਕਿ ਅਗੇਨ ਜਸਟਿਨ ਟਰੂਡੋ ਨੇ ਦੁਨੀਆ ਨੂੰ ਜਦੋਂ ਅਸੀਂ ਲੀਡ ਕਰਨ ਦੀ ਗੱਲ ਕਰਦੇ ਹਾਂ, ਇਹ ਰਸਤਾ ਦਿਖਾਇਆ ਕਿ ਭਾਈ ਜਿਹੜੀਆਂ ਮਾਜ਼ੀ ਦੀਆਂ ਬੀਤੇ ਦੀਆਂ ਗਲਤੀਆਂ ਨੇ ਉਸ ਦਾ ਪਛਤਾਵਾ ਕਰਨਾ ਔਰ ਫਿਰ ਅੱਗੇ ਵਧਣਾ, ਇਹੀ ਇਨਸਾਨੀਅਤ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸੂਹੀ ਰਾਗ ਦਾ ਸ਼ਬਦ ਸੂਹੀ ਮਹੱਲਾ ਪੰਜਵਾਂ ਚੁਣਿਆ। ਲੋਭ ਮੋਹ ਮਗਨ ਅਪਰਾਧੀ, ਕਰਨ ਹਾਰ ਕੀ ਸੇਵ ਨ ਸਾਧੀ, ਪਤਤ ਪਾਵਨ ਪ੍ਰਭ ਨਾਮ ਤੁਮਾਰੇ, ਰਾਖ ਲਿਹੋ ਮੋਹਿ ਨਿਰਗੁਣਿਆਰੇ ਰਹਾਓ, ਤੂੰ ਦਾਤਾ ਪ੍ਰਭ ਅੰਤਰ ਜਾਮੀ, ਕਾਚੀ ਦੇ ਮਾਨੁਖ ਅਭਿਮਾਨੀ, ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ, ਦੁਖ ਪੰਜਨ ਜਗ ਜੀਵਨ ਹਰ ਰਾਇਆ, ਸਗਲ ਤਿਆਗ ਨਾਨਕ ਸ਼ਰਣਾਇਆ। ਸੋ ਜ਼ਾਹਰ ਹੈ ਕਿ ਰਹਾਓ ਦੀ ਤੁਕ ਇਸ ਦਾ ਸੈਂਟਰਲ ਆਈਡੀਆ ਪਤਤ ਪਾਵਨ ਪ੍ਰਭ ਨਾਮ ਤੁਮਾਰੇ, ਕਿ ਹੇ ਵਾਹਿਗੁਰੂ, ਪਤਤ ਹੁੰਦਾ ਡਿੱਗਿਆ ਹੋਇਆ, ਜਿਹੜਾ ਪਤਤ ਨੂੰ ਪਵਿੱਤਰ ਕਰ ਦੇ, ਜਿਹੜਾ ਡਿੱਗੇ ਹੋਏ ਨੂੰ ਚੁੱਕ ਕੇ ਗੜ ਨਾਲ ਲਾ ਦੇ, ਪਾਇਸ ਕਰ ਦੇ, ਪਾਕ ਕਰ ਦੇ, ਪਵਿੱਤਰ ਕਰ ਦੇ। ਹੇ ਵਾਹਿਗੁਰੂ, ਤੇਰਾ ਨਾਂ ਹੈ, ਤੇਰਾ ਬਿਰਦ ਹੈ ਕਿ ਤੂੰ ਪਤਤ ਪਾਵਨ ਹੈ, ਤੂੰ ਡਿੱਗਿਆ ਹੋਇਆਂ ਨੂੰ ਆਪਣੇ ਗੜ ਨਾਲ ਲਾ ਕੇ ਮੁਆਫ ਕਰਕੇ ਉਹਨਾਂ ਨੂੰ ਪਾਇਸ ਕਰ ਦਿੰਨੇ। ਰਾਖ ਲਿਓ ਮੋਹਿ ਨਿਰਗੁਣਿਆਰੇ, ਹੇ ਵਾਹਿਗੁਰੂ, ਤੇਰਾ ਬਿਰਦ ਪਤਤ ਪਾਵਨ ਹੈ,
ਤੇ ਮੈਂ ਨਿਰਗੁਣਿਆਰ ਹਾਂ, ਬਿਨਾਂ ਗੁਣਾ ਤੋਂ ਹਾਂ, ਗੁਣਾ ਤੋਂ ਸਖਣਾ ਤੇ ਮੈਨੂੰ ਤੂੰ ਆਪਣੀ ਸ਼ਰਨ ਦੇ ਵਿੱਚ, ਆਪਣੀ ਹਿਫਾਜ਼ਤ ਦੇ ਵਿੱਚ ਰੱਖ ਲੈ। ਲੋਭ ਮੋਹ ਮਗਨ ਅਪਰਾਧੀ, ਕਿ ਮੈਂ ਔਰ ਮੇਰੇ ਵਰਗੇ ਅਸੀਂ ਅਪਰਾਧੀ ਹਾਂ ਇਸ ਲਈ ਕਿਉਂਕਿ ਅਸੀਂ ਲੋਭ ਦੇ ਵਿੱਚ, ਗਰੀਡ ਦੇ ਵਿੱਚ ਔਰ ਮੋਹ ਦੇ ਵਿੱਚ ਫਸੇ ਹੋਏ ਹਾਂ। ਸਾਨੂੰ ਇਸ ਤੋਂ ਬਿਨਾਂ ਹੋਰ ਕੁਛ ਨਹੀਂ ਸੁਝਦਾ। ਕਰਨ ਹਾਰ ਕੀ ਸੇਵ ਨਾ ਸਾਧੀ, ਸਾਡੀ ਕਦੇ ਯਾਦ ਚੋਂ ਵੀ ਨਹੀਂ ਇਹ ਗੁਜ਼ਰਿਆ ਕਿ ਜਿਸ ਵਾਹਿਗੁਰੂ ਨੇ ਇਹ ਸਾਰਾ ਕਾਰਨ ਕੀਤਾ, ਜਿਹੜਾ ਜੋ ਕੁਝ ਸਾਨੂੰ ਦਿੱਤਾ ਹੈ, ਬਣਾਇਆ, ਅਸੀਂ ਉਸ ਨੂੰ ਕਦੇ ਆਪਣੀਆਂ ਯਾਦਾਂ ਦੇ ਵਿੱਚ ਨਹੀਂ ਲਿਆਂਦਾ। ਪਤਤ ਪਾਵਨ ਪ੍ਰਭ ਨਾਮ ਤੁਮਾਰੇ, ਰਾਖ ਲਿਓ ਮੋਏ ਨਿਰਗੁਣਿਆਰੇ। ਤੂੰ ਦਾਤਾ ਪ੍ਰਭ ਅੰਤਰਜਾਮੀ, ਕਾਚੀ ਦੇ ਮਾਨੁਖ ਅਭਿਮਾਨੀ। ਹੇ ਵਾਹਿਗੁਰੂ, ਤੂੰ ਦਾਤਾ ਹੈ, ਦੇਣ ਵਾਲਾ ਹੈ। ਤੂੰ ਇਹ ਸਭ ਦੇ ਦਿਲਾਂ ਦੀਆਂ ਜਾਣਦਾ ਹੈ। ਤੂੰ ਸਮਝਦਾ ਹੈ ਕਿ ਅਸੀਂ ਇਸ ਦੇਹ ਨੂੰ ਜਿਹੜੀ ਕੱਚੀ ਹੈ, ਜਿਹਨੇ ਅਲਟੀਮੇਟਲੀ ਫੂਟੇ ਘਟ ਜਿਉਂ ਪਾਣੀ, ਜਿਵੇਂ ਘੜੇ ਚੋਂ ਪਾਣੀ ਅਲਟੀਮੇਟਲੀ ਫੁੱਟਦਾ ਹੈ, ਘੜੇ ਨੇ ਫੁੱਟਣਾ, ਇਵੇਂ ਇਹ ਦੇਹ ਕੱਚੀ ਹੈ, ਕੱਚੇ ਘੜੇ ਵਾਂਗ ਹੈ। ਪਰ ਅਸੀਂ ਇਸ ਕੱਚੀ ਦੇਹ ਨੂੰ ਵੀ ਬੜੇ ਹੰਕਾਰ ਦੇ ਵਿੱਚ, ਅਭਿਮਾਨ ਦੇ ਵਿੱਚ ਲੈਂਦੇ ਹਾਂ। ਕਾਚੀ ਦੇਹ ਮਾਨੁਖ ਅਭਿਮਾਨੀ, ਅਸੀਂ ਇਹ ਕੱਚੀ ਦੇਹ ਪਾਉਣ ਵਾਲੇ ਮਨੁੱਖ ਬੜੇ ਹੰਕਾਰੀ ਹਾਂ। ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ, ਕਿ ਅਸੀਂ ਸਵਾਦਾਂ ਦੇ ਵਿੱਚ ਫਸੇ ਹੋਏ ਹਾਂ, ਬਾਦ ਬਹਿਸਾਂ ਦੇ ਵਿੱਚ, ਖਾਮਖਾਹ ਦੀਆਂ ਜਿਹੜੀਆਂ ਬੇਸਿਰ ਪੈਰੀਆਂ ਬਹਿਸਾਂ ਨੇ ਉਹਨਾਂ ਦੇ ਵਿੱਚ, ਈਰਖ ਹਸਦ ਦੇ ਵਿੱਚ, ਈਰਖਾ, ਮਦ ਮਾਇਆ, ਮਾਇਆ ਦੇ ਹੰਕਾਰ ਦੇ ਵਿੱਚ। ਮਦ ਸ਼ਰਾਬ ਨੂੰ ਕਹਿੰਦੇ ਨੇ। ਜਿਵੇਂ ਇੱਕ ਸ਼ਰਾਬ ਦਾ ਨਸ਼ਾ ਹੁੰਦਾ, ਉਹ ਤਾਂ ਫਿਰ 8 ਘੰਟੇ 10-12 ਬਾਅਦ ਟੁੱਟਦਾ ਹੈ, ਲੇਕਿਨ ਇਹ ਜਿਹੜਾ ਮਾਇਆ ਦਾ ਹੰਕਾਰ ਹੈ, ਕਈ ਵਾਰ ਸੁਹੱਪਣ ਦਾ ਹੰਕਾਰ ਹੈ, ਕਈ ਵਾਰ ਅਹੁਦੇ ਦਾ ਹੰਕਾਰ ਹੈ, ਇਹ ਤਾਂ ਸ਼ਰਾਬ ਨਾਲੋਂ ਵੀ ਖਤਰਨਾਕ ਹੈ ਕਿਉਂਕਿ ਇਹ ਚੜਿਆ ਹੀ ਰਹਿੰਦਾ ਹਮੇਸ਼ਾ। ਹੰਕਾਰ ਦੇ ਵਿੱਚ ਹੀ ਫੁੰਕਾਰੇ ਦੇ ਮਾਰਦੇ ਜਿਹੜੇ ਨੇ ਉਹ ਲੋਕ ਤੁਰੇ ਫਿਰਦੇ ਨੇ। ਇਨ ਸੰਗ ਲਾਗ ਰਤਨ ਜਨਮ ਗਵਾਇਆ, ਜਦੋਂ ਅਸੀਂ ਇਸ ਬਾਤ ਦੇ ਵਿੱਚ, ਸਵਾਦਾਂ 'ਚ, ਈਰਖਾ 'ਚ, ਹੰਕਾਰ ਦੇ ਵਿੱਚ ਫਸੇ ਹੁੰਦੇ ਹਾਂ, ਅਸੀਂ ਜਿਹੜਾ ਜੂਲ ਵਰਗੀ ਜ਼ਿੰਦਗੀ ਹੈ, ਸਾਡੇ ਪਲ ਨੇ ਜਿਹੜੇ ਅਹਿਸਾਸ ਕਰਨ ਲਈ ਨੇ। ਔਰ ਸਾਡੇ ਬੜੇ ਪਿਆਰੇ ਵੈਲਵਿਸ਼ਰ ਮਿੱਤਰ ਕੁਰੈਸ਼ ਸਾਹਿਬ, ਜਿਨ੍ਹਾਂ ਦੇ ਨਾਲ ਅੱਜ ਮੇਰੀ ਗੱਲ ਹੋ ਰਹੀ ਸੀ, ਕਈ ਚੀਜ਼ਾਂ ਉਹੀ ਹੁੰਦੀਆਂ ਨੇ ਤੁਸੀਂ ਜਦੋਂ ਦੁਬਾਰਾ ਗੱਲ ਕਰਦੇ ਹੋ। ਸੋ ਉਹ ਉਹਨਾਂ ਦਾ ਅਸ਼ਫਾਕ ਸਾਹਿਬ ਦਾ ਹਵਾਲਾ ਦੇ ਰਹੇ ਸੀ ਕਿ ਉਹ ਵੀ ਇਹ ਕਹਿੰਦੇ ਸੀ ਕਿ ਬਈ ਜਿਹੜਾ ਰਿਜ਼ਕ ਹੈ ਉਹ ਤਾਂ ਰੱਬ ਜਾਮਨ ਹੈ, ਉਹ ਤਾਂ ਸਾਡਾ ਰਿਜ਼ਕ ਤਾਂ ਰੱਬ ਨੇ ਰੱਖਿਆ ਹੋਇਆ। ਤਾਂ ਕਹਿੰਦੇ ਫਿਰ ਤੁਸੀਂ ਕੀ ਕਰਨਾ ਹੈ, ਤੁਸੀਂ ਦੂਸਰਿਆਂ ਦਾ ਫਿਕਰ ਕਰੋ, ਥਿੰਕ ਆਫ ਦਾ ਅਦਰਸ, ਕਿ ਦੂਸਰਿਆਂ ਨੂੰ ਆਸਾਨੀਆਂ ਅਤਾ ਕਰੋ, ਕਿ ਤੁਹਾਡਾ ਯਤਨ ਹੋਏ ਕਿ ਦੂਸਰਿਆਂ ਨੂੰ ਤੁਸੀਂ ਖੁਸ਼ੀ ਕਿਵੇਂ ਦੇਣੀ ਹੈ। ਤੁਹਾਡਾ ਰਿਜ਼ਕ ਤਾਂ ਸਿਰ ਸੇ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰੇ, ਕਿ ਮਨ 'ਚ ਕਿਸ ਗੱਲ ਦਾ ਫਿਕਰ ਹੈ। ਸੋ ਦੁੱਖ ਇਨ ਸੰਗ ਲਾਗ ਰਤਨ ਜਨਮ ਗਵਾਇਆ, ਅਸੀਂ ਹੀਰੇ ਵਰਗਾ ਆਪਣੀ ਜਿਹੜਾ ਜੀਵਨ ਹੈ, ਜ਼ਿੰਦਗੀ ਹੈ, ਉਸ ਨੂੰ ਗਵਾ ਰਹੇ। ਦੁੱਖ ਭੰਜਨ ਜਗ ਜੀਵਨ ਹਰ ਰਾਇਆ, ਸਗਲ ਤਿਆਗ ਨਾਨਕ ਸ਼ਰਨ ਆਇਆ, ਕਿ ਉਹ ਵਾਹਿਗੁਰੂ ਦੁੱਖਾਂ ਨੂੰ ਹਰਨ ਵਾਲਾ ਹੈ, ਭੰਜਨ ਹੈ, ਦੂਰ ਕਰਨ ਵਾਲਾ। ਜਗ ਜੀਵਨ ਉਹੀ ਜ਼ਿੰਦਗੀ ਦੀ ਲਾਈਫ ਹੈ, ਉਹੀ ਜ਼ਿੰਦਗੀ ਦੇਣ ਵਾਲਾ ਹੈ। ਹਰ ਰਾਇਆ ਵਾਹਿਗੁਰੂ, ਸਗਲ ਤਿਆਗ ਨਾਨਕ ਸ਼ਰਨ ਆਇਆ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਮੈਂ ਹਰ ਚੀਜ਼ ਨੂੰ ਛੱਡ ਕੇ, ਹਰ ਲੋਭ ਨੂੰ, ਇਸ ਦੂਜੀ ਦੁਨੀਆ ਨੂੰ, ਇਸ ਪਕੜ ਨੂੰ ਛੱਡ ਕੇ ਮੈਂ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆ ਗਏ, ਜਿਹੜਾ ਦੁੱਖ ਭੰਜਨ ਹੈ, ਜਿਹੜਾ ਪਤਤ ਪਾਵਨ ਹੈ, ਜਿਹੜਾ ਸਭ ਦਾ ਕਰਨਹਾਰ ਦਾਤਾ ਹੈ। ਔਰ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv24.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV24, ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।